अस्सलामुअलैकुम सज्जनों बेलियो ते मित्रों तुहाडा की हाल चाल है। उम्मीद है सारे ठीक ठाक होणगे, वधिया होणगे। लहंदे पंजाब ते चढ़दे पंजाब ते जनाब अगे वधन तो पहले साडे इस चैनल पंजाबी बबलू व्लॉग नूं लाइक सबसक्राइब ते शेयर कर दो। जनाब अला पंजाब पाकिस्तान की पहचान, पंजाबी बोली की पहचान तुहानूं पता है पूरी दुनिया के उत्ते लोग जिहड़े ना मानते ने पंजाब नूं, पंजाबी बोल चाल नूं। ते साडे पाकिस्तान की पहचान ज़बाना काफ़ी सारिया ने अलहमदुलिल्लाह, जिहदे पंजाबी, सरैकी, बलोची, सिंधी, पठानी सारा कुछ है ने अलहमदुलिल्लाह नाल। ते असी सारे भी पाकिस्तानी बोलियां साड़ियां मुख्तलिफ हो सकदियां ने, साड़ी सकाफत मुख्तलिफ हो सकती है, लेकिन साड़ी पहचान इक्को है कि असी पाकिस्तानी हैगे अलहमदुलिल्लाह। चाहे वह बलोची है, वह सिंधी है, वह पठानी है, वह पठारी है, वह जेड़ा भी है। तो साडा सारा मुल्क जिहड़ा है खैबर तो लैके जड़ा ना उन्होंने की कहते पेशावर तक, कराची तो लैके इस्लामाबाद तक, इस्लामाबाद तो लैके ते अगे जिन्ने भी साढ़े नॉर्दर्न एरिया ने उत्थे तक, ते बलोचिस्तान ते क्वेटा, पशीन, बदीन सारे साडे ने। सिंध साडा अलहमदुलिल्लाह नाल। ते जदों हुण जंग दा आगाज़ होया ते पूरी कौम एक पेज ते आ गई। उन्होंने सिर्फ अपनी आर्मी नूं, पाक फिजाइयां नूं जिहड़ा सपोर्ट कीता ते उहदा तुसीं रिजल्ट देखिया। लेकिन दुश्मन नासर वो देखो जी, ਜਿਹੜੇ लोग ने आम ਜਿਹੜੇ डेली रूटीन ਦੀਆਂ ਵੀਡੀਓ ਬਣਾਉਂਦੇ ਉਹਨਾਂ ਦੇ ਚੈਨਲ ਵੀ ਆਪਣੇ ਉੱਥੇ ਬੰਦ ਕਰ ਦਿੱਤੇ। ਉਹਨਾਂ ਦੀ ਇੱਕ ਯੂਟਿਊਬਰ ਹੈਗੀ ਹੈ, ਉਹਨੂੰ ਗੱਦਾਰ ਕਰਾਰ ਦੇ ਕੇ ਤੇ ਉਹਨੂੰ ਪਕੜ ਲਿਆ ਗਿਆ। ਉਹਨੂੰ ਕਿਹਾ ਜੀ ਤੂੰ ਗੱਦਾਰ ਹੈਗੀ, ਤੂੰ ਪਾਕਿਸਤਾਨ ਨੂੰ ਇਨਫੋਰਮੇਸ਼ਨ ਦਿੰਦੀ ਹੈ। ਤੁਹਾਡੇ ਜਨਾਬ ਤੁਹਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਅਸੀਂ ਲੋਕ ਭੇਜੇ ਹੋਏ ਨੇ ਜਿਹੜੇ ਉੱਥੋਂ ਸਾਨੂੰ ਖੂਫੀਆ ਜਿਹੜੀ ਇਤਲਾਹ ਦਿੰਦੇ ਨੇ ਤੁਹਾਡੇ ਕਿੱਥੇ ਕਿੱਥੇ ਟਿਕਾਣੇ ਨੇ, ਕਿੱਥੇ ਕਿੱਥੇ ਤੁਹਾਡਾ ਸਾਰਾ ਕੁਝ ਹੈਗਾ। ਤੁਹਾਡੇ ਬਹੁਤ ਸਾਰੇ ਯੂਟਿਊਬਰ ਨੇ, ਠੀਕ ਹੈ, ਔਰ ਇਨਸ਼ਾਅੱਲਾ ਦਿੰਦੇ ਰਹਿਣਗੇ। ਤੁਸੀਂ ਜਿੰਨੇ ਮਰਜ਼ੀ ਚੈਨਲ ਬੰਦ ਕਰ ਲਓ ਤੇ ਕਰ ਸਕਦੇ ਹੋ, ਲੇਕਿਨ ਤੁਹਾਡੇ ਬਹੁਤ ਸਾਰੇ ਜਿਹੜੇ ਯੂਟਿਊਬਰ ਨੇ ਸਾਨੂੰ ਖੂਫੀਆ ਇਤਲਾਹ ਦਿੰਦੇ ਨੇ। ਉਹ ਤੁਹਾਨੂੰ ਤੇ ਆਪਣੇ ਲੋਕਾਂ ਦੇ ਉੱਤੇ ਨਹੀਂ ਯਕੀਨ ਹੈਗਾ ਜਿਹੜੇ ਤੁਹਾਡੇ ਮੁਲਕ ਦੇ ਨੇ। ਤੁਸੀਂ ਆਪਣੀ ਇੱਕ ਯੂਟਿਊਬਰ ਲੜਕੀ ਔਰਤ ਨੂੰ ਕਿਹਾ ਵੀ ਤੂੰ 2 ਦਫਾ ਪਾਕਿਸਤਾਨ ਗਈਆਂ ਤੇ ਉੱਥੇ ਤੂੰ ਮਵਾਦ ਦਿੰਦੀ ਰਹੀਆਂ ਜੰਗ ਦੇ ਹਵਾਲੇ ਨਾਲ। ਤੇ ਤੁਹਾਡੇ ਬਹੁਤ ਸਾਰੇ ਇੰਡੀਆ ਦੇ ਲੋਕ ਸਾਨੂੰ ਮਵਾਦ ਦਿੰਦੇ ਨੇ ਔਰ ਇਨਸ਼ਾਅੱਲਾ ਦਿੰਦੇ ਰਹਿਣਗੇ, ਕਿਉਂਕਿ ਮੋਦੀ ਜਿਹੜਾ ਗੱਦਾਰ ਹੈਗਾ ਤੁਹਾਡੇ ਵਤਨ ਦਾ ਅਸਲ ਦੁਸ਼ਮਣ ਉਹ ਆ। ਉਹਨੇ ਕੀ ਕੀਤਾ ਹੈ ਤੇ ਆਪਣੇ ਯੂਟਿਊਬਰ ਨੂੰ ਉਹਨੇ ਪਕੜ ਲਿਆ, ਉਹਨੂੰ ਗ੍ਰਿਫਤਾਰ ਕਰ ਲਿਆ, ਉੱਤੇ ਪਰਚੇ ਤੇ ਪਤਾ ਨਹੀਂ ਕੀ ਕੁਛ ਦੇਤਾ ਕਿ ਉਹਨੇ ਵਤਨ ਨਾਲ ਗੱਦਾਰੀ ਕੀਤੀ। ਤੇ ਨਾਲ ਗੱਦਾਰੀ ਕਰਨ ਵਾਲੇ ਬਹੁਤ ਸਾਰੇ ਯੂਟਿਊਬਰ ਨੇ ਔਰ ਇਨਸ਼ਾਅੱਲਾ ਸਾਨੂੰ ਫਿਰ ਵੀ ਕੋਈ ਐਸਾ ਕੋਈ ਹੁੰਦਾ ਤੇ ਉਹ ਇਨਸ਼ਾਅੱਲਾ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਨਾ ਉਹ ਦਿੰਦੇ ਰਹਿਣਗੇ ਇਨਸ਼ਾਅੱਲਾ। ਤੇ ਦੂਸਰੀ ਗੱਲ ਇਹ ਹੈ ਕਿ ਸਾਡਾ ਬਹੁਤ ਹੀ ਪਿਆਰਾ ਭਾਈ ਅੰਜਮ ਸਰੋਇਆ ਸਾਹਿਬ ਜਿਹੜਾ ਨਾ ਉਹਦਾ YouTube ਚੈਨਲ ਬੰਦ ਕਰ ਦਿੱਤਾ। ਉਹਦੇ 'ਚ ਅੰਜਮ ਸਰੋਇਆ ਸਾਹਿਬ ਜਿਹੜੇ ਨੇ ਨਾ ਮਸਲਾ ਸਿਰਫ ਕੋਈ ਨਹੀਂ, ਸਿਰਫ ਇਹ ਸੀ ਕਿ ਉਹਨੇ ਆਪਣੇ ਵਤਨ ਦੀਆਂ ਗੱਲਾਂ ਕੀਤੀਆਂ। ਉਹਨੇ ਕਿਹਾ ਵੀ ਜੰਗ ਨਹੀਂ ਲੜਨੀ ਚਾਹੀਦੀ, ਮਾੜੀ ਗੱਲ ਹੈਗੀ, ਪਾਣੀ ਨਹੀਂ ਬੰਦ ਕਰਨਾ ਚਾਹੀਦਾ, ਮਾੜੀ ਗੱਲ ਹੈਗਾ। ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਮਹਿਮਾਨ ਸਿੱਖ ਸਰਦਾਰ ਲੋਕ ਵੀ ਆਉਂਦੇ ਤੇ ਉਹਨਾਂ ਦੇ ਵਿੱਚੋਂ ਕੁਝ ਐਸੇ ਨਾਮੁਰਾਦ ਨਿਕਲੇ ਜਿਨ੍ਹਾਂ ਨੂੰ ਅੰਜਮ ਸਰੋਇਆ ਸਾਹਿਬ ਪੂਰੇ ਪਾਕਿਸਤਾਨ ਨੇ ਉਹਨਾਂ ਨੂੰ ਜਿਹੜਾ ਨਾ ਵੈਲਕਮ ਕੀਤਾ ਹੈਗਾ। ਸਾਡੇ ਬਹੁਤ ਸਾਰੇ ਸਿੱਖ ਸਰਦਾਰ ਲੋਕ ਜਿਹੜੇ ਨਨਕਾਣਾ ਸਾਹਿਬ ਆਉਂਦੇ ਨੇ ਉਹ ਵੀ ਮਾਸ਼ਾਅੱਲਾ ਉਹਨਾਂ ਦਾ ਪਾਕਿਸਤਾਨ ਆਓ ਭਗਤ ਕਰਦਾ ਤੇ ਬਹੁਤ ਅੱਛੇ ਲੋਕ ਹੈਗੇ ਨੇ ਸਿੱਖ ਸਰਦਾਰ ਲੋਕ। ਤੇ ਲੇਕਿਨ ਕਿੱਦਾਂ ਕਹਿੰਦੇ ਨੇ ਚੰਗੇ ਮਾੜੇ, ਤੇ ਜਿਵੇਂ ਅੰਜਮ ਸਰੋਇਆ ਸਾਹਿਬ ਨੇ ਕਿਹਾ ਕਿ ਚੰਗੇ ਮਾੜੇ ਲੋਕ ਕਿਤੇ ਵੀ ਹੋ ਸਕਦੇ ਨੇ, ਕੋਈ ਥੋੜਾ ਚੰਗਾ ਕੋਈ ਥੋੜਾ ਮਾੜਾ। ਬਹਰਹਾਲ ਅਸੀਂ ਸਰਦਾਰ ਲੋਕਾਂ ਤੋਂ ਨਾ ਬਹੁਤ ਖੁਸ਼ ਆ ਗਏ, ਬਹੁਤ ਖੁਸ਼ ਆ ਗਿਆ। ਤੇ ਇੱਕ ਯੂਟਿਊਬਰ ਜਿਹੜਾ ਇੱਥੇ ਆਇਆ ਸੀ ਆ ਪੰਜਾਬੀ ਟਰੈਵਲ ਕਪਲ ਵਲੌਗ ਦੇ ਨਾਂ ਤੋਂ, ਉਹ ਅਫਗਾਨਿਸਤਾਨ ਦੇ ਟੂਰ ਤੇ ਜਾਂਦਾ ਹੈ। ਉਹਨੇ ਉੱਥੇ ਜਾ ਕੇ ਹੱਸ ਕੇ ਕਹਿੰਦਾ ਕਿ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਅੱਧਾ ਪਾਕਿਸਤਾਨ ਅਫਗਾਨਿਸਤਾਨ ਵਾਲੇ ਰੱਖ ਲੈਣ ਤੇ ਅੱਧਾ ਜਿਹੜਾ ਇੰਡੀਆ ਵਾਲੇ ਰੱਖ ਲੈਣ। ਮਤਲਬ ਉਹ ਦੋਨੇ ਮੀਆਂ ਬੀਵੀ ਜਦੋਂ ਇੱਥੇ ਆਏ ਉਹਨਾਂ ਦਾ ਆਓ ਭਗਤ ਕੀਤਾ, ਸਾਰਾ ਕੁਝ ਕੀਤਾ। ਮੈਂ ਸਿਰਫ ਉਹਦੀ ਇੱਕ ਕਪਲ ਦੀ ਗੱਲ ਕਰਦਾ ਪਿਆ। ਜਿੰਨੇ ਵੀ ਬਾਕੀ ਸਿੱਖ ਸਰਦਾਰ ਲੋਕ ਨੇ ਅਸੀਂ ਉਹਨਾਂ ਨੂੰ ਪਹਿਲੇ ਵੀ ਉਹ ਜਿਹੜਾ ਨਾ ਉਹਨੂੰ ਕੀ ਕਹਿੰਦੇ ਦਿਲ ਦੇ ਉੱਤੇ ਰੱਖਿਆ, ਹੁਣ ਵੀ ਰੱਖਦੇ, ਉਹਨਾਂ ਦਾ ਹਮੇਸ਼ਾ ਵੈਲਕਮ ਕਰਾਂਗੇ। ਲੇਕਿਨ ਯਾਰ ਮਾੜੀ ਗੱਲ ਉਹਨੇ ਇਹ ਕੀਤੀ ਆ ਕਿ ਯਾਰ ਉਹ ਪਾਕਿਸਤਾਨ 'ਚ ਹੋ ਕੇ ਗਿਆ, 1 ਮਹੀਨਾ ਉਹਨੇ ਇੱਥੇ ਲਾਇਆ, ਉਹਨੂੰ ਜਿੰਨੀ ਇੱਜ਼ਤ ਦਿੱਤੀ ਪੰਜਾਬੀ ਟਰੈਵਲ ਕਪਲ ਵਲੌਗ ਨੂੰ, ਅਸੀਂ ਹੁਣ ਵੀ ਉਹਨੂੰ ਜਿਹੜਾ ਨਾ ਅਸੀਂ ਭੈਣ ਸੱਦਾਂਗੇ, ਭਰਾ ਸੱਦਾਂਗੇ। ਲੇਕਿਨ ਉਸ ਭੈਣ ਤੇ ਭਰਾ ਨੇ ਜਿਹੜਾ ਉੱਥੇ ਜਾ ਕੇ ਗੱਲ ਕੀਤੀ ਹੈ ਨਾ, ਭਰਾ ਸਾਡੇ ਨੇ, ਠੀਕ ਹੈ ਨਾ, ਉਹ ਬਿਲਕੁਲ ਮਾੜੀ ਕੀਤੀ ਆ। ਉਹ ਜਿਵੇਂ ਅੰਜਮ ਸਰੋਇਆ ਸਾਹਿਬ ਕਹਿੰਦੇ ਨੇ ਚੰਗੇ ਮਾੜੇ ਲੋਕ ਦੋਨਾਂ ਪਾਸੇ ਨੇ ਕਿ ਜਿਹੜੇ ਨਾ ਇਹ ਗੱਲਾਂ ਜਾ ਕੇ ਕਰਦੇ ਨੇ, ਯਾਨੀ ਕਿ ਨਮਕ ਹਰਾਮ ਹੁੰਦੇ ਨੇ ਕੁਛ, ਤੇ ਉਹਨੇ ਜਾ ਕੇ ਨਮਕ ਹਰਾਮੀ ਕੀਤੀ ਹੈ। ਤੇ ਅੱਲਾ ਖੈਰ ਕਰੇ, ਕੋਈ ਗੱਲ ਨਹੀਂ।
ਤੇ ਉਹ ਯਾਦ ਕਰੇਗਾ ਇਸ ਪਾਕਿਸਤਾਨ ਨੂੰ, ਇਸ ਪਾਕਿਸਤਾਨ ਦੀ ਮੁਹੱਬਤ ਨੂੰ। ਇਨਸ਼ਾਅੱਲਾ ਉੱਥੇ ਇੰਡੀਆ ਦਾ ਜਿਹੜਾ ਵੀ ਯੂਟਿਊਬਰ ਆਏਗਾ ਅਸੀਂ ਉਹਨੂੰ ਹਮੇਸ਼ਾ ਰਿਸਪੈਕਟ ਦੇਵਾਂਗੇ। ਤੇ ਇਹ ਵੀ ਦੇਖੋ ਇੰਨੇ ਦਿਨ ਹੋ ਗਏ ਜੰਗ ਦੇ ਦਰਮਿਆਨ ਵੀ ਬਹੁਤ ਸਾਰੇ ਇੰਡੀਅਨ ਲੋਕ ਪਾਕਿਸਤਾਨ ਸੀ, ਹਿੰਦੂ ਭੈਣ ਭਰਾ ਜਿਹੜੇ ਇੱਥੇ ਰਹਿੰਦੇ ਨੇ ਪਾਕਿਸਤਾਨ ਦੇ, ਉਹਨਾਂ ਦੇ ਮੰਦਰ ਨੇ, ਕਿਸੇ ਇੱਕ ਮੰਦਰ ਨੂੰ ਨੁਕਸਾਨ ਪਹੁੰਚਿਆ ਹੋਵੇ, ਕਿਸੇ ਇੱਕ ਬੱਚੇ ਨੂੰ ਨੁਕਸਾਨ ਪਹੁੰਚਿਆ ਹੋਵੇ, ਕਿਤੇ ਹਿੰਦੂ ਨੂੰ ਇਹ ਕਿਹਾ ਹੋਵੇ ਕਿ ਯਾਰ ਤੁਹਾਡੇ ਮੁਲਕ ਤਾਂ ਸਾਡੀ ਜੰਗ ਲੱਗੀ ਪਈ, ਤੁਹਾਨੂੰ ਅਸੀਂ ਕੁਛ ਨਹੀਂ ਦੇਣਾ, ਨਾ ਸੌਦਾ ਨਾ ਸਲਫ, ਇਹਨਾਂ ਦੇ ਜਿਹੜੇ ਜਿੰਨੇ ਵੀ ਮੰਦਰ ਨੇ ਉਹਨਾਂ ਨੂੰ ਬੰਦ ਕਰ ਦਿਓ। ਅਲਹਮਦੁਲਿਲਾ ਸਾਡਾ ਪਾਕਿਸਤਾਨ ਜਿਹੜਾ ਅਸੀਂ ਅਮਨ ਵਾਲੇ ਲੋਕ ਆ, ਸਾਡਾ ਪਾਕਿਸਤਾਨ ਅੱਛਾ ਹੈਗਾ। ਸਾਡੇ ਲੋਕ ਜਿਹੜੇ ਆ ਤਜ਼ਾਦ ਨਹੀਂ ਚਾਹੁੰਦੇ, ਸਾਡੇ ਲੋਕ ਜਿਹੜੇ ਤਜ਼ਾਦ ਨਹੀਂ, ਅਮਨ ਪਸੰਦ ਲੋਕ ਨੇ ਹਮੇਸ਼ਾ। ਆ ਜੰਗ ਵੀ ਹੋਈ, ਸਾਡੇ ਬਾਰ-ਬਾਰ ISPR ਸਾਹਿਬ ਨੇ ਕਿਹਾ ਕਿ ਅਸੀਂ ਅਮਨ ਪਸੰਦ ਲੋਕ ਆ, ਅਸੀਂ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ। ਬਿਲਕੁਲ ਉਹਨਾਂ ਨੇ ਉਹ ਕਰਕੇ ਦਿਖਾਇਆ। ਤੇ ਉਹਨਾਂ ਨੇ ਕੀ ਕੀਤਾ ਕਿ ਇੰਡੀਆ ਵਾਲਿਆਂ ਨੇ ਉਹਨਾਂ ਨੇ ਆਜ਼ਰਬਾਈਜਾਨ ਨਾਲ ਵੀ ਬਾਈਕਾਟ, ਤੁਰਕੀਆ ਨਾਲ ਵੀ ਬਾਈਕਾਟ, ਚਾਈਨਾ ਨਾਲ ਵੀ ਬਾਈਕਾਟ, ਸਾਡਾ ਪਾਣੀ ਬੰਦ ਕਰ, ਉੱਥੇ ਮੁਸਲਮਾਨਾਂ ਦੇ ਉੱਤੇ ਜ਼ੁਲਮੋ ਸਿਤਮ ਦੇ ਪਹਾੜ ਜਿਹੜੇ ਉਹ ਤੋੜੇ ਜਾ ਰਹੇ ਨੇ। ਲੇਕਿਨ ਸਾਡਾ ਪਾਕਿਸਤਾਨ ਅਲਹਮਦੁਲਿਲਾ ਅਮਨ ਪਸੰਦ ਹੈਗਾ, ਅਸੀਂ ਅਮਨ ਆਣੇ ਲੋਕ ਹੈਗੇ। ਜਿੱਥੋਂ ਵੀ ਕੋਈ ਸਿੱਖ ਸਰਦਾਰ ਆਵੇ, ਹਿੰਦੂ ਆਵੇ, ਇੰਡੀਅਨ ਲੋਕ ਆਣ, ਅਸੀਂ ਪਾਕਿਸਤਾਨ ਦੇ ਵਿੱਚ ਹਮੇਸ਼ਾ ਉਹਨਾਂ ਨੂੰ ਜਿਹੜਾ ਨਾ ਰਿਸਪੈਕਟ ਦੇਵਾਂਗੇ। ਸਾਡੀ ਜੰਗ ਜਿਹੜੀ ਬਾਰਡਰਾਂ 'ਤੇ ਹੈ ਨੇ, ਲੇਕਿਨ ਸਾਡੀ ਇੱਕ ਇਨਸਾਨ ਨਾਲ, ਇਨਸਾਨੀਅਤ ਨਾਲ ਜਿਹੜਾ ਨਾ ਉਹ ਕੋਈ ਨਹੀਂ ਹੈ। ਸਾਡੇ ISPR ਸਾਹਿਬ ਨੇ ਕਿਹਾ ਸੀ, ਪਾਕ ਫੌਜ ਦੇ ਜਿਹੜੇ ਹੈ ਨੇ ਮਾਸ਼ਾਅੱਲਾ, ਉਹਨਾਂ ਨੇ ਕਿਹਾ ਸੀ ਅਸੀਂ ਲੋਕਾਂ ਦੇ ਬੱਚਿਆਂ ਦੇ ਉੱਤੇ ਜਿਹੜਾ ਅਟੈਕ ਨਹੀਂ ਕਰਾਂਗੇ, ਤੇ ਉਹਨਾਂ ਨੇ ਉਹੀ ਕਰ ਦਿਖਾਇਆ। ਉਹਨਾਂ ਦੀ ਤਨਸੀਬਾਤ ਤੇ ਅਸੀਂ ਹਮਲਾ ਕੀਤਾ। 6 ਜਿਹੜੇ ਉਹਨਾਂ ਦੇ ਮਹਿੰਗੇ ਤਰੀਨ ਜਿਹੜੇ ਜਹਾਜ਼ ਉਹ ਅਸੀਂ ਗਿਰਾਤੇ ਅਲਹਮਦੁਲਿਲਾ ਨਾਲ। ਤੇ ਉਹ ਲੋਕ ਸਾਨੂੰ ਦੱਸਦੇ ਪਏ ਨੇ ਕਿ ਅਸੀਂ ਜੰਗ ਕਰਨੀ, ਉਹ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਇਨਸ਼ਾਅੱਲਾ ਤੁਸੀਂ ਜਿਹੜਾ ਨਾ ਇੱਕ ਕੰਮ ਜਿਹੜਾ ਨਾ ਤੁਸੀਂ ਉਹ ਕਰ ਨਹੀਂ ਸਕਦੇ, ਠੀਕ ਹੈ ਨਾ। ਇਹ ਜਜ਼ਬਾ, ਇਹ ਜਜ਼ਬੇ ਨੂੰ ਤੁਸੀਂ ਮੱਤ ਨਹੀਂ ਦੇ ਸਕਦੇ ਹੈਗੇ, ਕਿਉਂਕਿ ਇਮਾਨੀ ਜਜ਼ਬਾ ਜਿਹੜਾ ਹੁੰਦਾ ਸਿਰਫ ਅੱਲਾਹ ਤਾਲਾ ਦੀ ਤਰਫੋਂ ਹੁੰਦਾ, ਤੇ ਇਹਨੂੰ ਤੁਸੀਂ ਮਾਤ ਨਹੀਂ ਦੇ ਸਕਦੇ ਹੈਗੇ। ਤੁਸੀਂ ਸਿਰਫ ਜਿਹੜਾ ਮੋਦੀ ਵਰਗੇ ਲੋਕ ਨੇ ਨਾ, ਉਹ ਸਿਰਫ ਆ ਗਾਏ ਦੀ ਪੂਜਾ ਕਰ ਸਕਦੇ ਨੇ। ਗਾਏ ਦੀ ਪੂਜਾ ਕਰਨ ਵਾਲੇ, ਦਾ ਮੂਤਰ ਪੀਣ ਵਾਲੇ, ਠੀਕ ਹੈ ਨਾ, ਉਹ ਕਿਵੇਂ ਜੰਗਾਂ ਜਿੱਤ ਸਕਦੇ ਨੇ? ਸਿਰਫ ਤੁਸੀਂ ਇਸ ਗਾਂ ਦਾ ਮੂਤਰ ਪੀ ਸਕਦੇ ਹੋ ਮੋਦੀ ਸਾਹਿਬ, ਹੋਰ ਕੁਛ ਨਹੀਂ। ਆਹ ਦੇਖ ਲਓ, ਤੁਹਾਡੇ ਵਾਸਤੇ ਇੱਥੋਂ ਵੀ ਪਾਰਸਲ ਕਰਾ ਦੂੰਗਾ। ਤੇ ਇਹ ਤੁਸੀਂ ਗਾਏ ਦਾ ਮੂਤਰ ਪੀਂਦੇ ਹੋ, ਤੇ ਅਸੀਂ ਇਹਨੂੰ ਇਨਸ਼ਾਅੱਲਾ ਇਹ ਸਾਡੇ ਵਾਸਤੇ ਹਲਾਲ ਜਾਨਵਰ ਨੇ। ਹਲਾਲ ਜਾਨਵਰ ਦਾ ਸਿਰਫ ਇੱਥੇ ਕੁਰਬਾਨੀ ਦੇਈਦੀ ਹੈ ਕਿ ਜਿਹੜੀ ਅਸੀਂ ਈਦ ਜ਼ੁਹਾ ਦੇ ਉੱਤੇ ਅਸੀਂ ਇਹਨਾਂ ਹਲਾਲ ਗੋਸ਼ਤ ਨੂੰ ਅਸੀਂ ਕੁਰਬਾਨੀ ਕਰਕੇ ਇਨਸ਼ਾਅੱਲਾ ਖਾਵਾਂਗੇ। ਤੇ ਤੁਸੀਂ ਇਹਦੀ ਪੂਜਾ ਕਰਦੇ ਹੋ। ਸਾਡੇ ਰੱਬ ਨੇ, ਸਾਡੇ ਰੱਬ ਦਾ ਹੁਕਮ ਹੈ ਕਿ ਇਬਾਦਤ ਸਿਰਫ ਅੱਲਾ ਦੀ, ਬਾਕੀ ਜਿਹੜਾ ਤੁਸੀਂ ਕੰਮ ਕਰਦੇ ਹੋ ਉਹ ਸ਼ਿਰਕ ਹੈਗਾ। ਤੁਸੀਂ ਗਾਏ ਦਾ ਸਿਰਫ ਮੂਤਰ ਪੀਂਦੇ ਹੋ, ਤੇ ਅਸੀਂ ਗਾਂ ਕੁਰਬਾਨ ਕਰਕੇ ਅੱਲਾ ਦੀ ਰਾਹ ਤੇ ਸੁਨਨਤ ਇਬਰਾਹੀਮੀ ਤੇ ਅਸੀਂ ਅਮਲ ਕਰਦੇ ਹੋਏ ਅਸੀਂ ਅਲਹਮਦੁਲਿਲਾ ਗਾਂ ਦਾ ਗੋਸ਼ਤ ਜਿਹੜਾ ਉਹ ਖਾਣੇ ਹੈਗੇ ਅਲਹਮਦੁਲਿਲਾ ਨਾਲ। ਤੇ ਜਦੋਂ ਤੁਹਾਡੇ ਅੰਦਰ ਇਮਾਨੀ ਜਜ਼ਬਾ ਨਹੀਂ ਹੋਏਗਾ ਤੇ ਤੁਸੀਂ ਕੋਈ ਜੰਗ ਨਹੀਂ ਜਿੱਤ ਸਕਦੇ। ਜਿੰਨੇ ਮਰਜ਼ੀ YouTube ਚੈਨਲ ਬੰਦ ਕਰ ਦਿਓ, ਉਹ ਅੰਜਮ ਸਰੋਏ ਦਾ ਹੋਵੇ, ਉਹ ਸ਼ਾਹਿਦ ਆਫਰੀਦੀ ਦਾ ਹੋਵੇ, ਉਹ ਕਿਸੇ ਦਾ ਵੀ ਹੋਵੇ, ਲੇਕਿਨ ਇਹ ਜਜ਼ਬਾ ਤੁਸੀਂ ਕਦੀ ਖਤਮ ਨਹੀਂ ਕਰ ਸਕਦੇ। ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ। ਸਾਨੂੰ ਦਿਓ ਇਜਾਜ਼ਤ। ਪਾਕ ਫੌਜ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।